ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸੇ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਐਸੇ ਤੇ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ ਪਿਛਲੇ ਕਈ ਸਾਲਾਂ ਤੋਂ ਸਾਲ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ ਮੈਡੀਕਲ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408 272 2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਣਾ ਟੋਨੀ ਟਰਕੀਆਣਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਹੈ 415 909 0503। ਕ੍ਰਿਸ਼ਨ ਧਨੋਟਾ ਯੂਬਾ ਸਿਟੀ ਜੀਐਨਐਲ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਹੈ ਸੈਂਟਾ ਨੀਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ ਅਵਤਾਰ ਸਿੰਘ ਸਿੰਘਾ ਯੂਬਾ ਸਿਟੀ, ਬਲਦੇਵ ਸਿੰਘ ਕੰਗ ਯੂਬਾ ਸਿਟੀ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 7 ਅਕਤੂਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਮਿੰਟੂ ਜੀ ਇਸ ਵੇਲੇ ਦੀ ਸਭ ਤੋਂ ਵੱਡੀ ਸਿਆਸੀ ਖਬਰ ਤੋਂ, ਸਭ ਤੋਂ ਜ਼ਿਆਦਾ ਚਰਚਿਤ ਖਬਰ ਤੋਂ। ਤਰਨਤਾਰਨ ਜ਼ਿਮਨੀ ਚੋਣ। ਇਸ ਜ਼ਿਮਨੀ ਚੋਣ ਦੇ ਲਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਸਿਆਸੀ ਦਲ ਨੇ ਉਮੀਦਵਾਰ ਐਲਾਨ ਦਿੱਤਾ ਹੈ ਜੀ। ਦੇਖੋ, ਦੋ ਇਸ ਤੋਂ ਇਲਾਵਾ ਬ੍ਰੇਕਿੰਗ ਨਿਊਜ਼ ਨੇ ਇਸ ਵੇਲੇ। ਇੱਕ ਤੇ ਇਹ ਆ ਕਿ ਹਿਮਾਚਲ ਦੇ ਵਿੱਚ ਇੱਕ ਬੱਸ ਹਾਦਸਾ ਹੋਇਆ ਜਿਹਦੇ ਵਿੱਚ 15 ਯਾਤਰੀਆਂ ਦੀ ਮੁੱਢਲੇ ਤੌਰ ਤੇ ਮੌਤ ਦੀ ਦੁਖਦ ਖਬਰ ਹੈ। ਓ ਜੀ। ਤੇ 10 ਤੋਂ ਵਧੇਰੇ ਹਾਲੇ ਲੋਕ ਜਿਹੜੇ ਆ ਉਹ ਮਲਬੇ ਦੇ ਹੇਠ ਦੱਬੇ ਹੋਣ ਦੀ ਆਸ਼ੰਕਾ ਹੈ। ਕੁੱਲ 30 ਯਾਤਰੀ ਸਵਾਰ ਸੀਗੇ। ਸੋ ਸਾਡੇ ਗੁਆਂਢੀ ਸੂਬੇ ਦੇ ਵਿੱਚ ਇਹ ਟ੍ਰੈਜਡੀ ਵਾਪਰੀ ਹੈ। ਦੂਜੀ ਇੱਕ ਬ੍ਰੇਕਿੰਗ ਨਿਊਜ਼ ਇਹ ਹੈ, ਇੱਕ ਤਰ੍ਹਾਂ ਨਾਲ ਕਹਿ ਲਓ ਕਿ ਅਰਵਿੰਦ ਕੇਜਰੀਵਾਲ ਪੰਜਾਬ ਦੇ ਵਿਜ਼ਿਟ ਤੇ ਆ ਰਹੇ ਨੇ 2 ਦਿਨ ਤੇ। ਉਸ ਤੋਂ ਪਹਿਲਾਂ ਉਹਨਾਂ ਲਈ ਖੁਸ਼ਖਬਰੀ ਹੈ। ਖੁਸ਼ਖਬਰੀ ਇਹ ਆ ਕਿ ਜਿਵੇਂ ਗਾਣਾ ਸੀ ਨਾ, ਤੂੰ ਮਾਹੀ ਵਾਲੀ ਹੋ ਗਏ ਨਹੀਂ, ਤਾਂ ਉਹ ਬੰਗਲੇ ਵਾਲੇ ਹੋ ਗਏ ਨੇ। ਬੜੀ ਲੰਮੀ ਲੜਾਈ ਲੜੀ ਆਮ ਆਦਮੀ ਪਾਰਟੀ ਨੇ ਉਹਨਾਂ ਦੇ ਬੰਗਲੇ ਵਾਸਤੇ ਤੇ ਅਖੀਰ ਉਹਨਾਂ ਨੂੰ ਸਰਕਾਰੀ ਬੰਗਲਾ ਮਿਲ ਗਿਆ। ਹੁਣ ਆਈਏ ਪੰਜਾਬ ਦੀ ਰਾਜਨੀਤੀ ਦੇ ਵੱਲ। ਦੇਖੋ, ਇਲੈਕਸ਼ਨ ਦਾ ਐਲਾਨ ਹੋ ਗਿਆ, ਤਰੀਕ ਦਾ ਐਲਾਨ ਹੋ ਗਿਆ। ਹੁਣ ਕੈਂਡੀਡੇਟਸ ਦੀ ਵਾਰੀ ਆ, ਕਿਉਂਕਿ ਆਲਮੋਸਟ ਤਸਵੀਰ ਖੁੱਲ ਰਹੀ ਹੈ। ਕੈਂਡੀਡੇਟ ਦਿੱਤੇ ਜਾ ਰਹੇ ਸਨ ਧੜਾ ਧੜ ਤੇ ਸਭ ਤੋਂ ਜ਼ਿਆਦਾ ਸ਼ਿੱਦਤ ਦੇ ਨਾਲ ਜੇ ਕਿਸੇ ਧਿਰ ਵੱਲ ਵੇਖਿਆ ਜਾ ਰਿਹਾ ਸੀਗਾ ਤਾਂ ਉਹ ਧਿਰ ਸੀ ਅੰਮ੍ਰਿਤਪਾਲ ਸਿੰਘ ਦੀ ਸਿਆਸੀ ਧਿਰ। ਕਿ ਉਧਰੋਂ ਚਿਹਰਾ ਕਿਹੜਾ ਹੋਏਗਾ, ਕਿਉਂਕਿ ਸਮੀਕਰਨ ਉਹਦੇ ਅਨੁਸਾਰ ਹੀ ਖੁੱਲਣੇ ਨੇ, ਉਹਦੇ ਅਨੁਸਾਰ ਹੀ ਬਦਲਣੇ ਨੇ। ਤਾਂ ਫਿਲਹਾਲ ਲੋਕਾਂ ਦੀ ਰੁਚੀ ਸੀ ਇਸ ਗੱਲ ਤੇ ਕਿ ਭਾਈ ਕਿਹੜਾ ਅਕਾਲੀ ਦਲ ਵਾਰਸ ਪੰਜਾਬ ਦੇ ਬੰਨਿਓ ਉਮੀਦਵਾਰ ਮੈਦਾਨ 'ਚ ਉਤਾਰਿਆ ਜਾਂਦਾ। ਤਾਂ ਅਖੀਰ ਇਹਨਾਂ ਨੇ ਫੈਸਲਾ ਕੀਤਾ ਹੈ ਕਿ ਸੰਦੀਪ ਸਿੰਘ ਸੰਨੀ ਦਾ ਭਰਾ ਮਨਦੀਪ ਸਿੰਘ ਇਹਨਾਂ ਬੰਨਿਓ ਉਮੀਦਵਾਰ ਹੋਏਗਾ। ਅੱਛਾ, ਹੁਣ ਇੱਕ ਚੀਜ਼ ਹੋਰ ਵੇਖਣ ਵਾਲੀ ਹੋਏਗੀ, ਕਿਉਂਕਿ ਬੀਤੇ ਦਿਨੀ ਇੱਕ ਚਰਚਾ ਇਹ ਚੱਲੀ ਸੀ ਕਿ ਜੋ ਅਕਾਲੀ ਦਲ ਨਵਾਂ ਹੈ ਉਹਨਾਂ ਬੰਨਿਓ ਵੀ ਆਪਣਾ ਕੈਂਡੀਡੇਟ ਘੜਨ ਦਾ ਯਤਨ ਕੀਤਾ ਜਾ ਰਿਹਾ, ਕਮੇਟੀ ਵਗੈਰਾ ਸੀ। ਹੁਣ ਇਹ ਦੇਖਿਆ ਜਾਏਗਾ ਕਿ ਕੀ ਉਹ ਉਮੀਦਵਾਰ ਮੈਦਾਨ 'ਚ ਅੱਡ ਤੋਂ ਉਤਾਰਦੇ ਆ ਕਿ ਨਹੀਂ। ਅਕਾਲੀ ਦਲ ਅੰਮ੍ਰਿਤਸਰ ਜਿਹੜਾ ਕਿ ਇੱਕ ਜੁਦਾ ਲਾਈਨ ਖਿੱਚ ਕੇ ਚੱਲਦਾ ਇਹਨਾਂ ਤੋਂ, ਕਿ ਉਹਨਾਂ ਦਾ ਉਮੀਦਵਾਰ ਆਏਗਾ ਕਿ ਨਹੀਂ। ਫਿਲਹਾਲ ਇਸ ਵੇਲੇ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਦੇ ਨਾਮ ਦੀ ਜੋ ਵੀ ਕੈਂਡੀਡੇਟ ਦਿੱਤਾ ਇਹਨਾਂ ਨੇ ਤਾਂ ਚਰਚਾ ਭਰਪੂਰ ਹੈ। ਜੇ ਦੇਖੋਗੇ ਤਾਂ ਮੀਡੀਆ ਨੂੰ ਮੇਰੇ ਖਿਆਲ ਦੇ ਨਾਲ ਇੱਕ ਵੱਡੀ ਖਬਰ ਲੱਗੀ ਹੱਥ 3 ਵਜੇ ਦੇ ਕਰੀਬ, ਕਿ ਜਦੋਂ ਇਹ ਅਨਾਉਂਸਮੈਂਟ ਹੋਈ ਤਾਂ ਮੈਂ ਚੈੱਕ ਕਰ ਰਿਹਾ ਸੀਗਾ ਕਿ ਸਾਰੇ ਮੀਡੀਆ ਨੇ ਇਸ ਖਬਰ ਨੂੰ ਕਵਰ ਕੀਤਾ। ਤਾਂ ਪ੍ਰਵੀਨ ਜੀ, ਇੱਥੋਂ ਪਤਾ ਲੱਗ ਜਾਂਦਾ ਹੁੰਦਾ ਕਿ ਕਿਸੇ ਵੀ ਕੈਂਡੀਡੇਟ ਦੇ ਵਿੱਚ ਕਿੰਨੀ ਕੁ ਰੁਚੀ ਹੈ ਮੀਡੀਆ ਦੀ, ਵਿਸ਼ਲੇਸ਼ਕਾਂ ਦੀ, ਲੋਕਾਂ ਦੀ, ਕਿ ਚਿਹਰਾ ਕੌਣ ਹੋਏਗਾ। ਕਿਉਂਕਿ ਦੇਖੋ, ਇਹਨਾਂ ਕੋਲ ਇੱਕ ਬਦਲ ਸੀ ਕਿ ਬੀਬੀ ਖਾਲੜਾ ਨੂੰ ਲਿਆਂਦਾ ਜਾਵੇ। ਬੀਬੀ ਖਾਲੜਾ ਦਾ ਆਪਣਾ ਵੀ ਇਰਾਦਾ ਨਹੀਂ ਮੇਰੇ ਖਿਆਲ ਦੇ ਨਾਲ, ਤੇ ਜੋ ਉਹਨਾਂ ਦੇ ਸਪੋਰਟਰ ਆ ਅਤੀ ਨਜ਼ਦੀਕੀ, ਸਾਡੀ ਜਦੋਂ ਵੀ ਉਹਨਾਂ ਦੇ ਨਾਲ ਗੱਲ ਹੋਈ, ਜਦੋਂ ਵੀ ਉਹਨਾਂ ਦਾ ਚਰਚਾ ਹੋਇਆ ਤਾਂ ਉਹਨਾਂ ਦਾ ਇੱਕੋ ਹੀ ਸਾਨੂੰ ਤੋੜ ਕੇ ਜਵਾਬ ਹੁੰਦਾ ਸੀ
ਕਿ ਜਿਹੜੇ ਨਾਂ ਲੈ ਰਹੇ ਆ ਤੁਸੀਂ ਉਹਨਾਂ ਤੋਂ ਪੁੱਛੋ ਜੀ, ਅਸੀਂ ਤਾਂ ਕੋਈ ਅਨਾਉਂਸਮੈਂਟ ਨਹੀਂ ਕਰ ਰਹੇ। ਉੱਥੋਂ ਲੱਗਦਾ ਹੈ ਕਿ ਉਹਨਾਂ ਦੀ ਰੁਚੀ ਹੈ ਨਹੀਂ ਸੀਗੀ ਇਸ ਵਾਰ। ਤਾਂ ਦੂਜੇ ਪਾਸਿਓਂ ਬੀਬੀ ਸਤਵੰਤ ਕੌਰ ਜੀ ਦਾ ਚਰਚਾ ਸੀਗਾ, ਤੇ ਫਿਰ ਅਖੀਰ ਤੇ ਜਾ ਕੇ ਹੁਣ ਸੰਦੀਪ ਸਿੰਘ ਸੰਨੀ ਦੇ ਭਰਾ ਨੂੰ ਮੈਦਾਨ ਚ ਉਤਾਰਿਆ ਗਿਆ। ਦੇਖੋ, ਸੰਦੀਪ ਸਿੰਘ ਸੰਨੀ ਦਾ ਭਰਾ ਮਨਦੀਪ ਸਿੰਘ ਕੋਈ ਸਿਆਸੀ ਤਜਰਬਾ ਤੇ ਰੱਖਦਾ ਨਹੀਂ ਹੈ, ਕੋਈ ਸਿਆਸੀ ਪਿਛੋਕੜ ਤੇ ਹੈ ਨਹੀਂ ਹੈ, ਸਿਰਫ ਤੇ ਸਿਰਫ ਇੱਕ ਇਸ ਵੇਲੇ ਦੀ ਜੇ ਕਹਿ ਲਈਏ ਕਿ ਆਪਾਂ ਇੱਕ ਵੱਡੀ ਪਛਾਣ ਜਿਹੜੀ ਸੰਦੀਪ ਸਿੰਘ ਸੰਨੀ ਦੀ ਬਣੀ ਉਹ ਸੂਰੀ ਕਤਲकांड ਤੇ ਫਿਰ ਉਸ ਤੋਂ ਬਾਅਦ ਜੋ ਜੇਲ੍ਹ ਦੇ ਵਿੱਚ ਭੇੜ ਹੋਇਆ ਤੇ ਜਿਹਦੇ ਵਿੱਚ ਸੂਬਾ ਸਿੰਘ ਦੀ ਡੈਥ ਹੋਈ ਆ, ਸੂਬਾ ਸਿੰਘ ਮਾਰਿਆ ਗਿਆ। ਯਾਨੀ ਇਸ ਘਟਨਾ ਨੇ ਅਚਾਨਕ, ਨਹੀਂ ਤਾਂ ਸੰਦੀਪ ਸਿੰਘ ਸੰਨੀ ਦੀ ਕਿਤੇ ਕਿਤੇ ਕੋਈ ਵਿਰਲੀ ਜਾਂ ਟਾਵੀਂ ਕੋਈ ਖਬਰ ਜਾਂ ਪੋਸਟ ਤੁਹਾਨੂੰ ਮਿਲਦੀ ਸੀ, ਅਦਰਵਾਈਜ਼ ਕੋਈ ਚਰਚਾ ਨਹੀਂ ਸੀ। ਪਰ ਜੇਲ੍ਹ ਦੇ ਵਿੱਚ ਹੋਈ ਇਸ ਚਾਣਚੱਕ ਲੜਾਈ ਨੇ ਬਹੁਤ ਵੱਡੇ ਪੱਧਰ ਤੇ ਫਿਰ ਸੰਦੀਪ ਸਿੰਘ ਸੰਨੀ ਨੂੰ ਸੋਸ਼ਲ ਮੀਡੀਆ ਤੇ ਵਾਪਸ ਖੜਾ ਕੀਤਾ। ਚਰਚਾ ਇਹ ਚੱਲੀ ਸੀ ਕਿ ਸ਼ਾਇਦ ਸੰਦੀਪ ਸਿੰਘ ਸੰਨੀ ਨੂੰ ਲੜਾਇਆ ਜਾ ਸਕਦਾ, ਪਰ ਸੰਦੀਪ ਸਿੰਘ ਸੰਨੀ ਦੀ ਜਗ੍ਹਾ ਮਨਦੀਪ ਸਿੰਘ ਨੂੰ ਹੀ ਮੈਦਾਨ ਚ ਉਤਾਰਿਆ ਗਿਆ। ਦੇਖੋ, ਹੁਣ ਪ੍ਰਵੀਨ ਜੀ ਕੁਝ ਸਮਾਂ ਲੱਗੇਗਾ, ਫਿਰ ਸਮੀਕਰਨ ਜਿਹੜੇ ਆ ਉਹ ਖੁੱਲਣਗੇ ਜਾਂ ਸਮੀਕਰਨ ਜਿਹੜੇ ਆ ਉਹ ਸਮਝ ਪੈਣਗੇ। ਫਿਲਹਾਲ ਤੇ ਇੱਕ ਵੱਡਾ ਮਾਮਲਾ ਜਿਹੜਾ ਸੰਭਾਵੀ ਤੌਰ ਤੇ ਸਾਡੇ ਸਾਹਮਣੇ ਰਹੇਗਾ ਕਿ ਦੇਖੋ, ਜੋ ਪੰਥਕ ਵੋਟ ਆ, ਨੋ ਡਾਊਟ ਪੰਥਕ ਵੋਟ ਮਾਝੇ ਦੇ ਵਿੱਚ ਹਮੇਸ਼ਾ ਇੱਕ ਫੈਕਟਰ ਹੈ। ਦੂਜਾ ਕਿ ਉੱਥੋਂ ਦੀ ਭਾਵੁਕ ਜਵਾਨੀ ਵੀ ਆਪਾਂ ਦੇਖੀ ਆ ਕਿ ਅਮਰਤਪਾਲ ਸਿੰਘ ਦੇ ਹੱਕ 'ਚ ਕਿੱਦਾਂ ਕਲਿੱਕ ਕਰ ਗਈ ਸੀ। ਪਰ ਜਿਹੜੀ ਗੱਲ ਇੱਥੇ ਕਾਬਲੇ ਗੌਰ ਹੈ ਕਿ ਅਮਰਤਪਾਲ ਸਿੰਘ ਦਾ ਮਸਲਾ ਕੁਝ ਵੱਖਰੀ ਕਿਸਮ ਦਾ ਸੀ। ਇੱਕ ਤਾਂ ਲੋਕ ਸਭਾ ਚੋਣ ਸੀ, ਇੱਕ ਅਮਰਤਪਾਲ ਸਿੰਘ ਨੂੰ ਵੋਟ ਬਹੁਤ ਵੱਡੇ ਪੱਧਰ ਤੇ ਇਸ ਕਰਕੇ ਵੀ ਹੋਈ ਕਿ ਰਿਹਾਈ ਸੰਭਵ ਹੋ ਜਾਵੇ। ਤਾਂ ਇੱਧਰ ਕੁਝ ਚੀਜ਼ਾਂ ਬਦਲ ਜਾਣਗੀਆਂ, ਮਤਲਬ ਕਿ ਕੁਝ ਚੀਜ਼ਾਂ ਉਸ ਹਾਲਾਤ ਤੋਂ ਬਿਲਕੁਲ ਜੁਦਾ ਰਹਿਣਗੀਆਂ। ਤਾਂ ਕੀ ਉਸ ਸਾਰੀਆਂ ਜੁਦਾ ਚੀਜ਼ਾਂ ਤੋਂ ਪਾਰ ਪਾ ਕੇ ਅਮਰਤਪਾਲ ਸਿੰਘ ਵਰਗੀ ਲਹਿਰ ਬਣੇਗੀ, ਉਹਦੀ ਕੋਈ ਵੀ ਸੰਭਾਵਨਾ ਹੈ? ਜਾਂ ਮੰਨ ਲਓ ਕੋਈ ਵੀ ਉਹਦੀ ਅਗਲੀ ਜਿਹੜੀ ਤਸਵੀਰ ਹੈ ਉਹ ਕੁਝ ਦਿਨ ਬਾਅਦ ਹੀ ਨਿਖਰੇਗੀ। ਫਿਲਹਾਲ ਵੱਡੀ ਖਬਰ ਇਹ ਆ ਕਿ ਐਲਾਨ ਹੋ ਗਿਆ। ਜੀ ਜੀ। ਤੇ ਅਗਲੀ ਗੱਲ ਕਰੀਏ ਜਲੰਧਰ ਦੇ ਫਿਰਕੂ ਵਿਵਾਦ ਦੀ। ਮਿੰਟੂ ਜਿਹੜਾ ਨਾਅਰੇ ਲਾਉਣ ਤੋਂ ਚੱਲਿਆ ਸੀਗਾ ਤੇ ਉਹ ਹੁਣ ਸੁਲਝ ਗਿਆ ਜੀ। ਬਹੁਤ ਵਧੀਆ ਗੱਲ ਹੈ। ਦੇਖੋ, ਮੈਂ ਤੇ ਇਸ ਮਾਮਲੇ ਦੇ ਵਿੱਚ ਕਹਾਂਗਾ ਕਿ ਬਹੁਤ ਅੱਛੀ ਗੱਲ ਹੈ ਯਾਰ, ਕਿ ਮਤਲਬ ਹੁਣ ਤੁਸੀਂ ਦੇਖੋ ਕਿ ਨਾਅਰਿਆਂ ਦੀ ਲੜਾਈ ਆ, ਉਹ ਕਹਿ ਰਹੇ ਸੀਗੇ ਕਿ ਅੱਲਾਹੂ ਅਕਬਰ। ਹੁਣ ਮੈਂ ਕਹਿੰਦਾ ਹੁੰਦਾ ਕਿ ਬਹੁਤੇ ਬੰਦਿਆਂ ਨੂੰ ਇਹ ਨਹੀਂ ਪਤਾ ਹੋਣਾ ਕਿ ਅੱਲਾਹੂ ਅਕਬਰ ਦਾ ਮਤਲਬ ਕੀ ਹੈ। ਈਸ਼ਵਰ ਗ੍ਰੇਟ ਹੈ। ਕੀ ਇਹਦੇ ਚ ਕੋਈ ਇਤਰਾਜ਼ ਹੈ? ਜੀ ਜੀ। ਜੈ ਸ਼੍ਰੀ ਰਾਮ, ਰਾਮ ਜੀ ਦੀ ਜੈ, ਕੋਈ ਇਤਰਾਜ਼ ਹੈ? ਮਤਲਬ ਕਿ ਕੁਝ ਵੀ ਨਹੀਂ। ਬਸ ਇਹੀ ਆ ਕਿ ਜਦੋਂ ਕੱਟੜਤਾ ਵੱਧਦੀ ਆ, ਸਹਿਣਸ਼ੀਲਤਾ ਘਟਦੀ ਆ, ਟਕਰਾਅ ਜਿਹੜੇ ਆ ਉਹ ਫਿਰ ਇਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਕਿ ਜ਼ਿਆਦਾ ਹੋਣੇ ਸਟਾਰਟ ਹੋ ਜਾਂਦੇ ਆ। ਤਾਂ ਅੱਜ ਇਹ ਮਾਮਲਾ ਜਿਹੜਾ ਹੈ ਉਹ ਸੁਲਝ ਗਿਆ ਜੀ। ਜਿਹੜੇ ਮੰਤਰੀ ਭਗਤ ਨੇ ਉਹਨਾਂ ਨੇ ਦੋਨਾਂ ਹੀ ਕਮਿਊਨਿਟੀਜ਼ ਦੇ ਨੇਤਾਵਾਂ ਨੂੰ ਆਪਣੇ ਘਰੇ ਬੁਲਾਇਆ, ਠੀਕ ਹੈ ਜੀ। ਉਸ ਤੋਂ ਬਾਅਦ ਅਯੂਬ ਖਾਨ ਜਿਹੜੇ ਕਿ ਚਿਹਰੇ ਆ, ਮਤਲਬ ਕਿ ਮੁਸਲਿਮ ਧੜੇ ਦੇ ਬਹੁਤ ਵੱਡੇ ਚਿਹਰੇ ਆ, ਉਹਨਾਂ ਨੇ ਹਿੰਦੂ ਆਗੂ ਹੈ ਯੋਗੇਸ਼ ਮੈਨੀ, ਉਹਨਾਂ ਨੂੰ ਗਲੇ ਵੀ ਲਾਇਆ। ਤੇ ਮੇਰੇ ਖਿਆਲ ਦੇ ਨਾਲ ਫਿਰ ਇਸ ਤੋਂ ਇਲਾਵਾ, ਕਿਉਂਕਿ ਯੋਗੇਸ਼ ਤੋਂ ਹੀ ਮਾਮਲਾ ਸ਼ੁਰੂ ਹੋਇਆ ਸੀਗਾ ਨਾ, ਤੁਹਾਨੂੰ ਯਾਦ ਹੋਵੇ, ਤੇ ਉਹਨਾਂ ਨੇ ਯਾਨੀ ਅਯੂਬ ਹੋਰਾਂ ਨੇ ਗੱਲ ਨਾਲ ਲਾ ਕੇ ਤੇ ਫਿਰ ਜੈ ਸ਼੍ਰੀ ਰਾਮ ਦਾ ਨਾਰਾ ਵੀ ਲਾ ਦਿੱਤਾ। ਬਹੁਤ ਵਧੀਆ ਹੋ ਗਿਆ। ਸਿਆਣੇ ਹੁੰਦੇ ਕਈ ਬੰਦੇ। ਤੁਸੀਂ ਦੇਖੋ, ਹਾਂਜੀ, ਕਈ ਬੰਦੇ ਸਿਆਣੇ ਹੁੰਦੇ ਆ, ਮੈਂ ਕਿਹਾ। ਹਾਂ, ਪਰ ਇਹਦੇ ਵਿੱਚ ਦੇਖੋ ਆਮ ਆਦਮੀ ਪਾਰਟੀ ਦੀ ਅਸੀਂ ਅਕਸਰ ਆਲੋਚਨਾ ਕਰਦੇ ਹਾਂ, ਪਰ ਜੇ ਭਗਤ ਜੀ ਨੇ ਇਹ ਪਹਿਲ ਕਦਮੀ ਕੀਤੀ ਹੈ, ਚਲੋ ਚਾਹੇ ਉਹਨਾਂ ਦੀ ਪਾਰਟੀ ਦਾ ਉੱਤੋਂ ਉਹਨਾਂ ਨੂੰ ਹੁਕਮ ਹੋਏਗਾ, ਜੇ ਉਹਨਾਂ ਨੇ ਦੋਹਾਂ ਹੀ ਫਿਰਕਿਆਂ ਨੂੰ ਸੱਦ ਕੇ ਸਮਝਾ ਕੇ ਬੁਝਾ ਕੇ ਜੇ ਇੱਥੋਂ ਤੱਕ ਜੱਫੀਆਂ ਪਵਾ ਕੇ ਲੈਣ ਦਾ ਮਾਮਲਾ, ਤੇ ਮੈਂ ਉਹਨਾਂ ਦੀ ਤਾਰੀਫ ਕਰਾਂਗਾ ਇਸ ਮਾਮਲੇ ਦੇ ਵਿੱਚ ਕਿ ਉਹਨਾਂ ਨੇ ਬਹੁਤ ਵਧੀਆ ਗੱਲ ਕੀਤੀ ਆ। ਕਿਉਂਕਿ ਘਰ ਤੇ ਸਾਡੇ ਫੁੱਕਣੇ ਆ ਜੀ, ਤਮਾਸ਼ਾ ਵੇਖਣਾ ਲੋਕਾਂ ਨੇ। ਤੇ ਗੱਲ ਇਹ ਆ ਕਿ ਬਿਹਾਰ ਦਾ ਇਲੈਕਸ਼ਨ ਆ, ਆਈ ਲਵ ਮੁਹੰਮਦ, ਮੈਂ ਤੇ ਅੱਗੇ ਕਹਿਣਾ
ਕਿ ਇਸ ਦੌਰ ਦੇ ਵਿੱਚ ਹੀ ਸ਼ੁਰੂ ਕਿਉਂ, ਜੀ ਜਦੋਂ ਇੱਕ ਪਾਸੇ ਵੋਟ ਚੋਰ, ਗੱਦੀ ਛੋੜ, ਰੁਜ਼ਗਾਰ ਦਿਓ, ਇਹੋ ਜਿਹੀਆਂ ਚੀਜ਼ਾਂ ਤੇ ਉੱਥੇ ਰਾਜਨੀਤੀ ਹੋ ਰਹੀ ਆ ਬਿਹਾਰ ਤੇ ਅਚਾਨਕ ਫਿਰ SIR ਨਿਕਲਦੀ ਹੈ ਜਾਂ ਆਈ ਲਵ ਮੁਹੰਮਦ ਵਾਲਾ, ਇਹ ਸਾਰਾ ਪ੍ਰਕਰਨ ਅਸੀਂ ਦੇਖਦੇ ਹਾਂ। ਤੇ ਜੇ ਪੰਜਾਬ ਦੇ ਵਿੱਚੋਂ ਕੋਈ ਇਸ ਤਰ੍ਹਾਂ ਦੀ ਅੱਗੇ ਗੱਲ ਵੱਧਦੀ ਹੈ ਤਾਂ ਮੇਰੇ ਖਿਆਲ ਦੇ ਨਾਲ ਸਾਡੇ ਵਾਸਤੇ ਤੇ ਵੈਸੇ ਵੀ ਠੀਕ ਨਹੀਂ ਹੈ, ਕਿਉਂਕਿ ਸਾਡੀ ਦਿੱਖ ਜਿਹੜੀ ਹੈ ਆਪਾਂ ਨੂੰ ਪਤਾ ਆ ਕਿ ਬਹੁਤ ਸਹਿਨਸ਼ੀਲ ਜਾਂ ਕਹਿ ਲਈਏ ਕਿ ਬਹੁਤ ਸਦਭਾਵਨਾ ਵਾਲੀ ਸਾਡੀ ਜਿਹੜੀ ਦਿੱਖ ਹੈ ਪੂਰੇ ਭਾਰਤ ਦੇ ਵਿੱਚ, ਕਿ ਉੱਥੇ ਦੇਖੋ ਪੰਜਾਬ ਦੇ ਵਿੱਚ ਬਈ ਸਾਰੇ ਰਲ ਕੇ ਰਹਿੰਦੇ ਆ, ਮਿਲ ਕੇ ਰਹਿੰਦੇ ਆ। ਲੋਕ ਮਿਸਾਲ ਦਿੰਦੇ ਆ ਪੰਜਾਬ ਦੀ। ਹਾਂ ਬਿਲਕੁਲ ਬਿਲਕੁਲ, ਸਾਡਾ ਹਿੰਦੂ, ਮੈਂ ਹਮੇਸ਼ਾ ਹਿੰਦੂ ਭਾਈਚਾਰੇ ਦੀ ਮਿਸਾਲ ਦੇਣਾ ਹੁੰਦਾ ਕਿ ਇਹ ਬਿਲਕੁਲ ਜਮਨਾ ਪਾਰ ਵਾਲੀ ਜਿਹੜੀ ਤਸਵੀਰ ਹੈ ਉਹਦੇ ਤੋਂ ਵੱਖਰੀ ਤਸਵੀਰ ਰੱਖਣ ਵਾਲੇ ਲੋਕ ਨੇ। ਠੀਕ ਆ, ਸ਼ਰਾਰਤੀ ਹੁੰਦੇ ਆ ਜੀ, ਸ਼ਰਾਰਤੀ ਉਧਰ ਵੀ ਹੁੰਦੇ, ਸ਼ਰਾਰਤੀ ਉਧਰ ਵੀ ਹੁੰਦੇ, ਪਰ ਓਵਰਆਲ ਸਦੀਆਂ ਤੋਂ ਇਕੱਠੇ ਰਹਿਣ ਵਾਲੇ ਲੋਕ ਤੇ ਮੁਸਲਿਮ ਵੀ ਸਾਡੇ, ਕਿਉਂਕਿ ਮੈਂ ਅੱਗੇ ਕਹਿਣਾ ਹੁੰਦਾ, ਮੈਂ ਤੇ ਅਪੀਲ ਕੀਤੀ ਸੀ ਜਿਸ ਦਿਨ ਇਹ ਫਿਰਕੂ ਤਣਾਅ ਹੋਇਆ ਨਾ ਸ਼ੁਰੂ, ਮੈਂ ਪ੍ਰਵੀਨ ਜੀ ਇਹ ਗੱਲ ਕਹੀ ਸੀ ਕਿ ਸਿੱਖਾਂ ਦਾ ਵੈਸੇ ਇੱਥੇ ਫਰਜ਼ ਬਣਦਾ, ਸਿੱਖ ਆਗੂਆਂ ਦਾ, ਚਾਹੇ ਜਥੇਦਾਰ ਸਾਹਿਬਾਨ ਕਿਉਂ ਨਾ ਹੋਣ, ਕਿ ਭਾਈ ਕਿਉਂਕਿ ਇੱਥੇ ਤੁਸੀਂ ਬਹੁ ਗਿਣਤੀ ਚ, ਠੀਕ ਹੈ ਨਾ ਜੀ, ਤਾਂ ਜਿਹੜਾ ਬਹੁ ਗਿਣਤੀ ਚ ਹੁੰਦਾ ਮਾਈਨੋਰਿਟੀ ਦਾ ਪ੍ਰੋਟੈਕਟਰ ਹੁੰਦਾ ਹੈ। ਸਹੀ ਕਿ ਤੁਸੀਂ ਵੀ ਮੈਦਾਨ ਚਾਹੋ ਕਿ ਨਹੀਂ ਨਹੀਂ ਆਪਾਂ ਸਾਰੇ ਇਕੱਠੇ, ਤਾਂ ਉਹ ਇੱਕ ਬਹੁਤ ਵੱਡੀ ਮਿਸਾਲ ਬਣਦੀ, ਤਾਂ ਕਿ ਜਿਹੜੀ ਕੌਮੀ ਪੱਧਰ ਤੇ ਮੈਜੋਰਿਟੀ ਆ ਉਹਨਾਂ ਨੂੰ ਵੀ ਸੰਦੇਸ਼ ਆ ਕਿ ਮਾਈਨੋਰਿਟੀ ਪ੍ਰਤੀ ਤੁਹਾਡੇ ਕੀ ਕਰਤੱਵ ਹੋਣੇ ਚਾਹੀਦੇ, ਕੀ ਤੁਹਾਡੇ ਫਰਜ਼ ਹੋਣੇ ਚਾਹੀਦੇ। ਆਹੀ ਗੱਲਾਂ ਆਪਾਂ ਕਹਿੰਦੇ ਆ ਨਾ, ਆਹੀ ਹੋਰ ਦੇਖੋ ਆਪਣੇ ਰੌਲੇ ਕਾਹਦੇ ਹੁੰਦੇ ਨੇ, ਆਹੀ ਨੇ ਲੈ ਦੇ ਕੇ ਬਰੋਬਰਤਾ ਹੋਵੇ, ਪਿਆਰ ਹੋਵੇ, ਸਦਭਾਵਨਾ ਹੋਵੇ, ਸਾਰਿਆਂ ਵਾਸਤੇ ਬਰਾਬਰ ਮੌਕੇ ਹੋਣ, ਹੱਕ ਹਕੂਕ ਹੋਣ, ਅਧਿਕਾਰ ਹੋਣ, ਹੋਰ ਕਾਹਦੀ ਲੜਾਈ ਹੁੰਦੀ ਆ। ਸਹੀ, ਕੋਈ ਵੀ ਵਿਚਾਰਕ ਮਤਭੇਦ, ਸਿਆਸੀ ਮਤਭੇਦ ਇੱਥੋਂ ਹੀ ਉਤਪੰਨ ਹੁੰਦਾ ਹੈ ਨਾ। ਸੋ ਚੰਗੀ ਪਹਿਲ ਕਦਮੀ ਕੀਤੀ ਆ ਭਗਤ ਜੀ ਦਾ, ਮੈਂ ਸ਼ੁਕਰਾਨਾ ਕਰਾਂਗਾ ਵਿਅਕਤੀਗਤ ਤੌਰ ਤੇ ਜੇ ਉਹਨਾਂ ਦਾ ਨੰਬਰ ਮਿਲ ਗਿਆ ਮੈਂ ਉਹਨਾਂ ਨੂੰ WhatsApp ਵੀ ਕਰਾਂਗਾ, ਮੈਸੇਜ ਕਰਾਂਗਾ ਕਿ ਬਹੁਤ ਵਧੀਆ ਉਦਮ ਕੀਤਾ ਤੁਸੀਂ ਕਿ ਬਾਈ, ਕਿਉਂਕਿ ਇਹ ਭਾਜਪਾ ਚੋਂ ਆਏ ਨੇ, ਇਹ ਜਿਹੜੇ ਅਯੂਬ ਖਾਨ ਆ, ਮਤਲਬ ਜਾਂ ਮੁਸਲਿਮ ਕੁਝ ਹੋਰ ਨੇਤਾ, ਇਹ ਕਿਉਂਕਿ ਜਲੰਧਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਕੈਡਰ ਚ ਵੀ ਮੁਸਲਮਾਨ ਰਹੇ ਨੇ। ਹਾਂਜੀ ਸੋ ਇਸ ਕਰਕੇ ਦੇਖੋ ਇਹ ਜਿਹੜਾ ਇਹਨਾਂ ਨੇ ਫੈਸਲਾ ਕੀਤਾ ਕਿ ਮੈਂ ਨਵੇੜਾ ਕਰਵਾਵਾਂ ਤਾਂ ਕਾਬਲੇ ਤਾਰੀਫ ਹੈ, ਕਿਉਂਕਿ ਮੰਤਰੀ ਇੱਕ ਜਿਹੜਾ ਹੈ ਉਹ ਬਹੁਤ ਵੱਡਾ ਅਹੁਦਾ ਰੱਖਦਾ ਆਪਣੇ ਇਲਾਕੇ ਦੇ ਵਿੱਚ, ਰਸੂਖ ਰੱਖਦਾ, ਤੇ ਜੇ ਉਹਨਾਂ ਨੇ ਰਸੂਖ ਵਰਤ ਕੇ ਨਵੇੜਾ ਕਰਵਾ ਦਿੱਤਾ, ਕਾਬਲੇ ਤਾਰੀਫ ਹੈ। ਹਾਂਜੀ, ਦੇਖੋ ਮੰਤਰੀਆਂ ਜਾਂ MLA, ਵਿਧਾਇਕਾਂ, ਆਗੂਆਂ, ਇਹਨਾਂ ਨੂੰ ਨੁਮਾਇੰਦੇ ਕਾਹਤੋਂ ਕਹਿੰਦੇ ਆਪਾਂ, ਇਹਨਾਂ ਨੂੰ ਨੁਮਾਇੰਦੇ ਇਸੇ ਕਰਕੇ ਕਹਿੰਦੇ ਵੀ ਇਕੱਲੇ ਕੋਈ ਜ਼ਰੂਰੀ ਥੋੜਾ ਸਿਆਸੀ ਬਿਆਨ ਹੀ ਦੇਣਾ, ਇਹਨਾਂ ਦਾ ਸਮਾਜ ਪ੍ਰਤੀ ਵੀ ਕੋਈ ਜ਼ਿੰਮੇਵਾਰੀਆਂ ਨੇ, ਇਹਨਾਂ ਨੇ ਲੋਕਾਂ ਨੂੰ। ਇੱਕ ਦਿਲਚਸਪ ਗੱਲ ਦੱਸਾਂ ਸਰ, ਇੱਕ ਦਿਲਚਸਪ ਗੱਲ ਦੱਸਾਂ ਤੁਹਾਡੀ ਜਾਣਕਾਰੀ ਲਈ, ਜਿਹੜਾ ਗੋਰਖਪੁਰ ਮੱਠ ਹੈ ਨਾ, ਜਿੱਥੋਂ ਯੋਗੀ ਨਿਕਲਿਆ, ਆਉਣ ਵਾਲੇ ਸਮੇਂ 'ਚ ਹੋ ਸਕਦਾ ਪ੍ਰਧਾਨ ਮੰਤਰੀ ਵੀ ਯੋਗੀ ਕਿਤੇ ਤੁਹਾਨੂੰ ਵੇਖਣ ਨੂੰ ਮਿਲ ਜਾਵੇ। ਤਾਂ ਜਿਹੜਾ ਗੋਰਖਪੁਰ ਦਾ ਮੱਠ ਹੈ ਨਾ, ਉੱਥੇ ਵੀ ਗੋਰਖਪੁਰ ਦੇ ਵਿੱਚ ਆਲੇ ਦੁਆਲੇ ਬਹੁਤ ਵੱਡੀ ਗਿਣਤੀ ਹੈ ਮੁਸਲਮਾਨਾਂ ਦੀ, ਤੇ ਉੱਥੇ ਨੇੜੇ ਤੇੜੇ ਇਹਨਾਂ 'ਚ ਆਪਸ 'ਚ ਕਦੇ ਝਗੜਾ ਨਹੀਂ ਹੋਇਆ, ਉੱਥੇ ਹੀ ਨਵੇੜਾ ਹੋ ਜਾਂਦਾ ਹੈ। ਜੀ ਸਹੀ ਹੈ, ਠੀਕ ਹੈ ਨਾ ਜੀ। ਬਾਕੀ ਸਾਰੀਆਂ ਚੀਜ਼ਾਂ ਆਪਣੀ ਜਗ੍ਹਾ ਹੁੰਦੀਆਂ ਨੇ। ਤੋ ਇਹ ਇੱਕ ਬਹੁਤ ਮੈਨੂੰ ਸਿਆਣੇ ਬੰਦੇ ਨੇ ਗੱਲ ਜਿਹੜੀ ਸੀ ਨਾ ਉਸ ਦੱਸੀ ਸੀਗੀ ਯੋਗੀ ਬਾਰੇ। ਤੋ ਇਹ ਇਸ ਤਰ੍ਹਾਂ ਦੀ ਹੁੰਦੀ ਆ ਲੀਡਰਸ਼ਿਪ। ਠੀਕ ਆ ਕਿ ਪਾਰਟੀ ਵਾਸਤੇ ਬਥੇਰਾ ਕੁਛ ਕਰਦੇ ਆ ਸਿਆਸਤ ਵਾਸਤੇ, ਪਰ ਜਿੱਥੋਂ ਦੀ ਤੁਹਾਡੇ ਕੋਲ ਜੋ ਵੀ ਜ਼ਿੰਮੇਵਾਰੀ ਆ ਉਹਨੂੰ ਇਮਾਨਦਾਰੀ ਨਾਲ ਨਿਭਾਇਆ ਜਾਣਾ ਚਾਹੀਦਾ, ਮੇਰਾ ਐਸਾ ਮੰਨਣਾ ਹੈ ਜੀ। ਜੀ ਹਾਂਜੀ, ਮੈਂ ਕਿਹਾ ਮਿੰਟੂ ਜੀ ਜਿਹੜਾ ਕਲੀਨਿਕਾਂ ਦਾ ਮਾਮਲਾ ਜੀ ਇੱਕ ਵਾਰ ਫਿਰ ਤੋਂ ਸੁਰਖੀਆਂ ਦੇ ਵਿੱਚ ਹੈ ਜੀ। ਦੇਖੋ ਇਹ ਕਲੀਨਿਕਾਂ ਵਾਲਾ ਅੱਜ ਹੀ ਵੇਖਿਆ ਮੈਂ ਕਾਫੀ ਦਿਨਾਂ ਬਾਅਦ, ਕਿਉਂਕਿ ਇਹ ਮਾਮਲਾ ਜਿਹੜਾ ਸੀਗਾ ਉਹ ਨਾਂ ਨੂੰ ਲੈ ਕੇ ਵਿਵਾਦ ਦਾ ਰੂਪ ਧਾਰਨ ਕਰ ਗਿਆ ਸੀਗਾ ਕਿ ਦੇਖੋ ਜੀ ਤੁਸੀਂ ਪੈਸਾ ਤੇ ਲੈ ਰਹੇ ਹੋ ਕੇਂਦਰ ਤੋਂ ਤੇ ਨਾਮ ਆਪਣਾ ਚਮਕਾ ਰਹੇ ਹੋ, ਮਾਲਕਾਂ ਦਾ, ਮਸ਼ਹੂਰੀ ਕੰਪਨੀ ਦੀ। ਫਿਰ ਉਹ ਤੁਹਾਨੂੰ ਪਤਾ ਹੀ ਇਹਨਾਂ ਨੇ ਖਰਚ ਬਹੁਤ ਕੀਤਾ ਸੀ। ਉਸ ਤੋਂ ਬਾਅਦ ਜਦੋਂ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਰੁਕ ਗਿਆ ਤੇ ਇਹਨਾਂ ਨੇ ਫਿਰ ਉਹ ਫੱਟੇ ਜਿਹੜੇ ਆ ਸੀ ਉਹ ਬਦਲ ਦਿੱਤੇ ਸੀਗੇ, ਤੁਹਾਨੂੰ ਯਾਦ ਹੋਣਾ ਜੀ। ਪਰ ਇਹਦੇ ਵਿੱਚ ਹੁਣ ਅੱਗੇ ਜਾ ਕੇ ਫੇਰ ਰੌਲਾ ਪੈਣ ਦਾ ਇਸ ਵੇਲੇ ਖੇਡ ਆਪਾਂ ਦੇਖ ਰਹੇ ਹਾਂ। ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦਾ ਜਿਹੜਾ ਇਹ ਨੈਸ਼ਨਲ ਹੈਲਥ ਮਿਸ਼ਨ ਦੇ ਲਈ ਆਮ ਆਦਮੀ ਕਲੀਨਿਕਾਂ ਦਾ ਨਾਮ ਬਦਲਣਾ ਸੀਗਾ, ਇਹਦੇ ਵਿੱਚ ਉਹਨਾਂ ਨੇ ਜੋ ਕੀਤਾ ਤਾਂ ਉਹਦੇ 'ਚ ਵੀ ਕਿਤੇ ਨਾ ਕਿਤੇ
ਸਿਆਸਤ ਨਜ਼ਰ ਆਈ ਆ, ਕਿਉਂਕਿ ਜਿਹੜੇ ਦਿਸ਼ਾ ਸੂਚਕ ਬੋਰਡ ਸੀ ਉਹਨਾਂ ਦੇ ਵਿੱਚ ਆਮ ਆਦਮੀ ਕਲੀਨਿਕ ਲਿਖ ਕੇ ਸੀਐਮ ਮਾਨ ਦੀ ਫੋਟੋ ਵੀ ਲਾਈ ਹੋਈ ਆ। ਤਾਂ ਭਾਜਪਾ ਨੇ ਇਸ ਨੂੰ ਫੜ ਲਿਆ। ਤੁਸੀਂ ਜੀ ਦੇਖੋ, ਜੀ ਵੈਸੇ ਤੁਸੀਂ ਹੁਣ ਪੰਜਾਬ 'ਚ ਨਹੀਂ ਹੋ, ਅਸੀਂ ਇੱਥੋਂ ਹੂੰ ਗੁਜ਼ਰਦੇ ਆ, ਕਲੀਨਿਕਾਂ ਦੇ ਅੱਗੇ ਜਦੋਂ ਲੰਘੀਏ ਤਾਂ ਇਸੇ ਤਰ੍ਹਾਂ ਹੀ ਆ, ਮਾਨ ਸਾਹਿਬ ਦੀ ਫੋਟੋ ਲੱਗੀ ਆ ਕਿ ਭਾਈ ਇੱਧਰ ਨੂੰ ਆ ਜਾਓ, ਕਲੀਨਿਕ ਆ। ਤੇ ਉੱਥੇ ਗਾ ਅੱਗੇ ਜਾ ਕੇ ਤੁਸੀਂ ਵੇਖੋਗੇ ਤਾਂ ਇਹਨਾਂ ਨੇ ਬੋਰਡ ਲਾਇਆ ਹੁੰਦਾ ਹੈ ਆਯੁਸ਼ਮਾਨ ਜੋ ਆਰੋਗਿਆ ਕੇਂਦਰ ਹੈ ਉਹਦਾ। ਇਹ ਜੀ ਸਾਰੀਆਂ ਥਾਵਾਂ ਤੇ ਬਿਲਕੁਲ ਇਹ ਗੱਲ ਜਿਹੜੀ ਆ, ਇਹ ਹੁਣ ਫੇਰ ਇੱਕ ਵਾਰੀ ਵਿਵਾਦ ਦਾ ਰੂਪ ਜਿਹੜਾ ਧਾਰਨ ਕਰ ਸਕਦੀ ਆ। ਹੁਣੇ ਮੈਂ ਇੱਕ ਪ੍ਰਗਟ ਸਿੰਘ ਹੋਰਾਂ ਦਾ ਟਵੀਟ ਦੇਖਿਆ ਕਿ ਪੋਸਟ ਹੈ, ਉਹਦੇ ਵਿੱਚ ਉਹ ਕਹਿ ਰਹੇ ਨੇ ਕਿ 400 ਕਰੋੜ ਰੁਪਈਆ ਨੈਸ਼ਨਲ ਹੈਲਥ ਮਿਸ਼ਨ ਦਾ ਫੇਰ ਬੰਦ ਕਰ ਦਿੱਤਾ ਗਿਆ। ਜੀ ਇਹ ਆਪਣੇ ਆਪ ਦੇ ਵਿੱਚ ਹੁਣ ਪਤਾ ਨਹੀਂ ਉਹਨਾਂ ਦਾ ਸੋਰਸ ਕੀ ਹੈ। ਤੁਹਾਨੂੰ ਯਾਦ ਹੋਣਾ ਅੱਗੇ ਤਾਂ ਇਹਨਾਂ ਨੇ ਬਾ ਮੁਸ਼ਕਲ ਪੈਸੇ ਉਹ ਹਾਸਲ ਕੀਤੇ ਸਨ, ਉਹਨਾਂ ਨੇ ਪੈਸੇ ਰੋਕਤੇ ਸੀ, ਪਰ ਰੋਕਤੇ ਸੀ ਇਧਰੋਂ ਹਾਂਜੀ ਇਧਰੋਂ ਭਾਜਪਾ ਵਾਲੇ ਹੁਣ ਮੁੱਦਾ ਚੁੱਕੀ ਖਲੋਤੇ ਨੇ। ਤੇ ਦੂਜੇ ਪਾਸੇ ਜੇ ਆਪਾਂ ਵੇਖੀਏ ਤਾਂ ਪ੍ਰਗਟ ਸਿੰਘ ਦਾਅਵਾ ਕਰ ਰਹੇ ਆ ਕਿ 400 ਕਰੋੜ ਰੋਕ ਲਿਆ ਗਿਆ। ਦੇਖੋ ਇਸ ਗੱਲ ਤੇ ਤਾਂ ਮੇਰੇ ਖਿਆਲ ਦੇ ਨਾਲ ਹੁਣ ਆਪਾਂ ਚਲੋ ਅੱਗੇ ਇਹਨਾਂ ਦਾ ਪੱਖ ਵੀ ਲੈਨੇ ਆ। ਹੁਣ ਇਹਦੇ ਵਿੱਚ ਅੱਜ ਜੇ ਆਪਾਂ ਅੱਜ ਦੀ ਘੜੀ 'ਚ ਦੇਖੀਏ ਤਾਂ ਅਸਲ ਦੇ ਵਿੱਚ ਕਹਾਣੀ ਆ ਜਿਹੜੀ ਉਹ ਇਹੋ ਆ ਕਿ ਭਾਈ ਜੇ ਤੁਹਾਨੂੰ ਇੰਨਾ ਸ਼ੌਂਕ ਹੈ, ਤੁਸੀਂ ਆਪਣਾ ਇਨਫਰਾਸਟ੍ਰਕਚਰ ਜਿਹੜਾ ਹੈ ਉਹ ਖੜਾ ਕਰੋ, ਆਪਣਾ ਜੋ ਵੀ ਬੋਰਡ ਲਾਉਣਾ ਹੈ ਲਾਓ, ਉਸ ਤੋਂ ਬਾਅਦ ਫਿਰ ਤੁਸੀਂ ਜਿੰਨਾ ਮਰਜ਼ੀ ਆਪਣੇ ਆਪ ਨੂੰ ਚਮਕਾਈ ਜਾਓ। ਪਰ ਜਿਹੜੀ ਚੀਜ਼ ਨਿਯਮਤ, ਕਿਉਂਕਿ ਦੇਖੋ ਜੋ ਵੀ ਕੇਂਦਰ ਦਾ ਪੈਸਾ ਆਉਂਦਾ ਹੈ, ਜੋ ਵੀ ਕੇਂਦਰ ਦਾ ਪੈਸਾ ਆਉਂਦਾ ਨੋਰਮਸ ਦੇ ਤਹਿਤ ਹੀ ਲਾਇਆ ਜਾਣਾ ਬਣਦਾ ਹੈ। ਸੋ ਗੱਲ ਇਹ ਆ ਕਿ ਇਹਨਾਂ ਨੇ ਅਜਿਹਾ ਕਿਉਂ ਕੀਤਾ, ਇਹਦਾ ਜਵਾਬ ਤੇ ਹੁਣ ਇਹੀ ਦੇ ਸਕਦੇ ਆ, ਤੇ ਜਾਂ ਇਹੀ ਦੱਸਣਗੇ ਕਿ ਭਾਈ ਹੁਣ ਤੁਸੀਂ ਸਹੀ ਹੋ, ਕਿ ਪ੍ਰਗਟ ਸਿੰਘ ਸਹੀ ਆ, ਕਿ ਭਾਜਪਾ ਵਾਲੇ ਸਹੀ ਆ, ਤੁਸੀਂ ਫੇਰ ਉਹ ਬੋਰਡ ਲਾਏ। ਪਰ ਮੈਂ ਉਹ ਬੋਰਡ ਇੱਕ ਦੋ ਜਗ੍ਹਾ ਤੇ ਆਪ ਵੀ ਵੇਖੇ ਆ ਪ੍ਰਵੀਨ ਜੀ, ਜਿਹਦੇ ਵਿੱਚ ਤਸਵੀਰ ਬਹੁਤ ਅਗਾਂਹ ਹੈ ਇਹਨਾਂ ਦੀ ਮਾਨ ਸਾਹਿਬ ਦੀ, ਤੇ ਇਹਨਾਂ ਨੇ ਰਸਤਾ ਦੱਸਿਆ ਹੋਇਆ ਕਿ ਹਾਂ ਭਾਈ ਤੁਸੀਂ ਇੱਧਰ ਨੂੰ ਜਾਓਗਾ, ਆਮ ਆਦਮੀ ਕਲੀਨਿਕ ਹੈਗੀ। ਜੀ ਜੀ ਪਹਿਲਾਂ ਤਸਵੀਰਾਂ ਤੇ ਪੋਲਿਟਿਕਸ ਕਰਦੇ ਹੁੰਦੇ ਸੀ, ਤੇ ਅੱਜ ਤਸਵੀਰਾਂ ਤੇ ਪੰਜਾਬ ਦੇ ਕਰੋੜਾਂ ਰੁਪਏ ਦਾ ਨੁਕਸਾਨ ਹੀ ਹੋ ਰਿਹਾ ਜਦੋਂ ਕੇਂਦਰ ਰੋਕ ਲੈਂਦਾ ਮਿੰਟੂ ਜੀ ਆਈ ਵਾਰੀ। ਹਾਂਜੀ ਹਾਂਜੀ ਜੀ ਇਹ ਤਾਂ ਹੈ ਜੀ, ਬਿਲਕੁਲ। ਤੇ ਸੁਖਪਾਲ ਖਹਿਰਾ ਨੇ ਵੀ ਮਾਨ ਸਾਹਿਬ ਨੂੰ ਜਵਾਬ ਦਿੱਤਾ ਜੀ। ਹੁਣ ਦੇਖੋ ਗੱਲ ਇਹ ਆ ਕਿ ਅਸਲ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਇਸ ਵੇਲੇ ਜਿਹੜੇ ਆ ਨਾ ਉਹ ਅੰਡਰਗਰਾਉਂਡ ਹੀ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ। ਮਸਲਾ ਜਿਹੜਾ ਹੈ ਉਹ ਇਹ ਆ ਕਿ ਇਹਨਾਂ ਨੇ ਹਰ ਹਾਲਤ ਦੇ ਵਿੱਚ ਇਹ ਧਾਰਿਆ ਹੋਇਆ ਕਿ ਸੁਖਪਾਲ ਸਿੰਘ ਖਹਿਰਾ ਨੂੰ ਇੱਕ ਵਾਰੀ ਫੇਰ ਅਸੀਂ ਦਬਾਲਣਾ ਹੈ। ਠੀਕ ਹੈ ਜੀ, ਇਹ ਸਾਫ਼ ਹੈ। ਕਿਉਂਕਿ ਦੇਖੋ ਕੁਝ ਚੀਜ਼ਾਂ ਵਿਅਕਤੀਗਤ ਬਣ ਜਾਂਦੀਆਂ ਨੇ ਤੇ ਕੁਝ ਚੀਜ਼ਾਂ ਵਿਅਕਤੀਗਤ ਨਜ਼ਰ ਆਉਂਦੀਆਂ ਨੇ, ਇਹ ਵੀ ਸੱਚ ਆ। ਮਸਲਾ ਜੇ ਤੁਸੀਂ ਵੇਖੋਗੇ ਤਾਂ ਤੁਹਾਨੂੰ ਯਾਦ ਆ, ਤੁਸੀਂ ਉਦੋਂ ਮਤਲਬ ਕਿ ਹੈਗੇ ਹੀ ਸੀਗੇ ਮੀਡੀਆ ਦੇ ਵਿੱਚ, ਜਦੋਂ ਇਹ ਆਏ ਸੀਗੇ ਆਮ ਆਦਮੀ ਪਾਰਟੀ 'ਚ ਸੁਖਪਾਲ ਸਿੰਘ ਖਹਿਰਾ, ਚੇਤਾ ਹੈ ਨਾ ਤੁਹਾਨੂੰ? ਹਾਂਜੀ ਚੇਤਾ। ਉਦੋਂ ਇਹਨਾਂ ਨੇ ਇੱਕ ਪੋਸਟ ਜਿਹੜੀ ਸੀ ਉਹ ਪਾਈ ਸੀਗੀ ਜੀ, ਲਿਫਾਫਿਆਂ ਵਾਲੀ। ਹਾਂਜੀ, ਮੈਨੂੰ ਅੱਜ ਵੀ ਯਾਦ ਹੈ ਤੇ ਤੁਹਾਨੂੰ ਵੀ ਯਾਦ ਆ। ਤਾਂ ਗੱਲ ਇਹ ਆ ਕਿ ਉਹ ਜਿਹੜੀ ਪੋਸਟ ਸੀ ਉਸੇ ਨੇ ਹੀ ਦੱਸਿਆ ਸੀਗਾ ਕਿ ਭਾਈ ਇਹਨਾਂ ਦੇ ਵਿਅਕਤੀਗਤ ਰੰਜ ਜਿਹੜੇ ਨੇ ਉਹ ਕਿਸ ਪੱਧਰ ਦੇ ਗਾਂ ਹੋ ਸਕਦੇ ਆ। ਫਿਰ ਤੁਸੀਂ ਵੇਖੋ, ਚਲੋ ਇਹਨਾਂ ਦੇ ਰਸਤੇ ਜੁਦਾ ਹੋਏ ਤਾਂ ਤਲਖੀ ਵੀ ਵੱਧ ਹੀ ਗਈ ਦੋਨਾਂ ਦੇ ਸ਼ਬਦਾਂ ਦੇ ਵਿੱਚ। ਸ਼ਬਦ ਦੀ ਜਿਹੜੀ ਚੋਣ ਹੁੰਦੀ ਆ, ਜੋ ਕਿ ਬਹੁਤ ਜ਼ਿੰਮੇਵਾਰੀ ਨਾਲ ਕੀਤੀ ਬਣਦੀ ਹੈ, ਤਾਂ ਉਹਦੇ ਵਿੱਚ ਦੋਨਾਂ ਧਿਰਾਂ ਬੰਨਿਓ, ਮੈਂ ਇੱਥੇ ਕਿਸੇ ਇੱਕ ਧਿਰ ਬੰਨਿਓ ਨਹੀਂ, ਮੁੱਖ ਮੰਤਰੀ ਸਾਹਿਬ ਤੇ ਖਹਿਰਾ ਸਾਹਿਬ, ਦੋਨਾਂ ਧਿਰਾਂ ਬੰਨਿਓ ਹੀ ਕਿਤੇ ਨਾ ਕਿਤੇ ਸ਼ਬਦ ਚੋਣ ਦੇ ਵਿੱਚ ਥੋੜੀ ਵਿਅਕਤੀਗਤ ਰੰਜ ਤੇ ਤਲਖੀ ਦੀ ਝਲਕਾਰੀ ਮਿਲ ਜਾਂਦੀ ਸੀ। ਹੁਣ ਬੀਤੇ ਦਿਨ ਕੀ ਹੋਇਆ ਕਿ ਠੀਕ ਆ, ਅਗਲਾ ਆਸੇ ਪਾਸੇ ਹੁੰਦਾ, ਭੱਜਦਾ ਨੱਸਦਾ, ਜੋ ਵੀ ਅਗਲੇ ਨੇ ਕਾਨੂੰਨੀ ਲੜਾਈ ਲੜਨੀ ਆਪਾਂ ਨੂੰ ਪਤਾ ਹੀ ਹੈ ਨਾ ਜੀ। ਜੀ ਜੀ। ਤਾਂ ਗੱਲ ਇਹ ਆ ਕਿ
ਇਸ ਹੱਦ ਤੱਕ ਜਦੋਂ ਰਾਜਨੀਤੀ ਚਲੇ ਜਾਂਦੀ ਆ ਤਾਂ ਚਲੋ ਅਗਲਾ ਵੀ ਆਪਣਾ ਹੀਲਾ ਵਸੀਲਾ ਕਰਦਾ ਹੈ। ਮਸਲਾ ਜਿਹੜਾ ਹੈ ਉਹ ਇਹ ਹੈ ਕਿ ਜਦੋਂ ਆਪਾਂ ਹੁਣ ਦੇਖ ਰਹੇ ਹਾਂ ਕਿ ਮਾਨ ਸਾਹਿਬ ਵਾਰ-ਵਾਰ ਇੱਕੋ ਗੱਲ ਕਹਿ ਰਹੇ ਨੇ ਕਿ ਬਈ ਸੁਖਪਾਲ ਖਹਿਰਾ ਇਦਾਂ ਹੈ ਉਦਾਂ ਹੈ ਜੀ। ਤੇ ਪਿਛਲੇ ਦਿਨ ਹੀ ਉਹਨਾਂ ਨੇ ਇੱਕ ਕਹਾਣੀ ਵੀ ਦੱਸੀ ਸੀ, ਕੋਈ ਰਣਜੀਤ ਸਿੰਘ ਜੀ ਦਾ ਕਰੈਕਟਰ ਜੋੜ ਕੇ ਕਿ ਕਿੱਦਾਂ ਉਹ ਮਤਲਬ ਕਿ ਉਹਨੂੰ ਭਰਮ ਪੈ ਗਿਆ ਕਿ ਮੈਨੂੰ ਪੁਲਿਸ ਚੱਕੇਗੀ ਤੇ ਫਿਰ ਅਖੀਰ ਪੁਲਿਸ ਉਹਨੂੰ ਚੱਕਦੀ ਵੀ ਆ, ਮਤਲਬ ਕਿ ਇਦਾਂ ਦੀ ਕਹਾਣੀ ਉਹਨਾਂ ਨੇ ਸੁਣਾਈ ਸੀਗੀ। ਵੈਸੇ ਉਹ ਮੁੱਖ ਮੰਤਰੀ ਦੇ ਪੱਧਰ ਦੀ ਨਹੀਂ। ਉਸ ਤੋਂ ਬਾਅਦ ਫਿਰ ਮੈਨੂੰ ਲੱਗਦਾ ਕਿ ਸੁਖਪਾਲ ਸਿੰਘ ਖਹਿਰਾ ਹੋਰਾਂ ਨੂੰ ਲੱਗਿਆ ਕਿ ਭਾਈ ਕਿਉਂ ਨਾ ਆਪਾਂ ਹੁਣ ਜਵਾਬ ਦਈਏ। ਹਾਲਾਂਕਿ ਉਹ ਕਿੱਥੇ ਨੇ, ਕਿਸ ਹਾਲਤ 'ਚ ਨੇ, ਉਹ ਤੇ ਮੈਨੂੰ ਪਤਾ ਨਹੀਂ ਹੈ, ਪਰ ਉਹਨਾਂ ਨੇ ਵੀਡੀਓ ਚੰਗੇ ਆ ਡੁੱਸ ਦੇ ਵਿੱਚ ਪਾਈ ਆ। ਤੇ ਇੱਕ ਤੇ ਹੰਕਾਰ ਦੀ ਗੱਲ ਕੀਤੀ ਆ ਕਿ ਤੁਸੀਂ ਬਹੁਤ ਹੰਕਾਰੇ ਵੇ ਹੋ, ਤੇ ਦੂਜਾ ਦੱਸਿਆ ਆਪਣੇ ਕੇਸਾਂ ਨੂੰ ਬਾਤ ਤਫਸੀਲ ਕੇ ਕਿਸ ਤਰ੍ਹਾਂ ਬਈ ਸਰਕਾਰ ਨੇ ਜਿਹੜੀ ਹੈ ਉਹ ਇਹਨਾਂ ਦੇ ਖਿਲਾਫ ਕਾਰਵਾਈ ਰੰਭੀ ਹੋਈ ਆ। ਹੁਣ ਜਦੋਂ ਉਹ ਕਿਸੇ ਲਾਭ ਵਾਲੇ ਅਹੁਦੇ ਤੇ ਰਹੇ ਨਹੀਂ ਤਾਂ ਵਿਜੀਲੈਂਸ ਮਗਰ ਲਾ ਦਿੱਤੀ ਆ ਕਿ ਭਾਈ ਅਸੀਂ ਏਦਾਂ ਕਰਾਂਗੇ ਉਦਾਂ ਕਰਾਂਗੇ। ਤਾਂ ਕਹਿਣ ਦਾ ਮਤਲਬ ਇਹ ਆ ਕਿ ਭਾਈ ਇਸ ਵੇਲੇ ਸੁਖਪਾਲ ਸਿੰਘ ਖਹਿਰਾ ਹੋਰੀ ਜਿਹੜੇ ਆ ਉਹ ਵੀਡੀਓ ਪਾ ਕੇ ਇਹ ਦੱਸ ਰਹੇ ਆ ਕਿ ਤੁਹਾਡਾ ਹੰਕਾਰ ਸਿਰ ਚੜ ਚੁੱਕਿਆ ਜੀ, ਤੇ ਤੁਸੀਂ ਗਲਤ ਇਸ ਵੇਲੇ ਯਾਨੀ ਪੋਲੀਟੀਕਲੀ ਵੈਂਡੇਟਾ ਜਿਸਨੂੰ ਆਪਾਂ ਕਹਿੰਦੇ ਆ ਕਿ ਉਹ ਮੇਰੇ ਨਾਲ ਕਰ ਰਹੇ। ਉਦੋਂ ਬਾਅਦ ਤਾਂ ਜੀ ਸੁੱਚਾ ਸਿੰਘ ਛੋਟੇਪੁਰ ਨੇ ਬਹੁਤ ਗੱਲਾਂ ਦੱਸੀਆਂ ਸੀ ਆ ਕੇ ਵੀ ਚਾਚਾ ਆਪਾਂ ਕੀ ਕਰਾਂਗੇ, ਆਨ ਦੀ ਰਿਕਾਰਡ ਦੱਸਣਾ ਸੀ ਉਹਨੇ ਤਾਂ। ਤੇ ਉਦੋਂ ਬਾਅਦ ਜਦੋਂ ਸੁਖਪਾਲ ਖਹਿਰਾ ਅੱਡ ਹੋਏ ਤੇ ਫਿਰ ਖੁਦ ਮੁਖਤਿਆਰੀ ਤੇ ਮਾਨ ਸਾਹਿਬ ਟਿਚਰਾਂ ਵੀ ਕਰਦੇ ਰਹੇ, ਆਪਾਂ ਨੂੰ ਸਾਰਿਆਂ ਨੂੰ ਪਤਾ, ਕੌਣ ਭੁੱਲਿਆ। ਹਾਂ ਬਿਲਕੁਲ, ਦੇਖੋ ਮਤਲਬ ਕਿ ਇਹ ਸੁਖਪਾਲ ਸਿੰਘ ਖਹਿਰਾ ਹੋਰਾਂ ਦਾ ਤਾਂ ਚਲੋ ਠੀਕ ਆ, ਬਾਅਦ ਦੇ ਵਿੱਚ ਸਾਰਾ ਕੁਝ ਚੱਲਿਆ, ਪਰ ਜੇ ਤੁਸੀਂ ਦੇਖੋਗੇ ਤਾਂ ਇੱਕ ਕਹਾਣੀ ਤੇ ਆਪਾਂ ਨੂੰ ਸਮਝ ਪੈ ਗਈ ਸੀਗੀ ਕਿ ਇਨਸਿਕਿਉਰਿਟੀ ਤਾਂ ਰਹੀ ਆ ਕਿਤੇ ਨਾ ਕਿਤੇ ਮਾਨ ਸਾਹਿਬ 'ਚ। ਜੋ ਸੁੱਚਾ ਸਿੰਘ ਛੋਟੇਪੁਰ ਹੋਰਾਂ ਨੇ ਦੱਸਿਆ ਕਿ ਸ਼ਾਇਦ ਸਿੱਧੂ ਬਾਰੇ ਕੋਈ ਚਾਚਾ ਆ ਗਿਆ ਅੱਧੀ ਰਾਤ ਨੂੰ ਏਦਾਂ ਬੇਚੈਨੀ, ਇਨਸਿਕਿਉਰਿਟੀ ਇਹਨਾਂ ਨੂੰ ਰਹਿੰਦੀ ਆ। ਔਰ ਤੁਹਾਨੂੰ ਪਤਾ ਹੀ ਹੈ ਕਿ ਇਹ ਜਿਹੜੀ ਇਨਸਿਕਿਉਰਿਟੀ ਹੁੰਦੀ ਹੈ ਇਹ ਬੰਦੇ ਦੀਆਂ ਗੱਲਾਂ ਤੋਂ ਵੀ ਝਲਕ ਜਾਂਦੀ ਆ, ਬਿਆਨਾਂ ਤੋਂ ਵੀ ਝਲਕ ਜਾਂਦੀ ਆ, ਬਾਡੀ ਲੈਂਗੁਏਜ ਤੋਂ ਵੀ ਝਲਕ ਜਾਂਦੀ। ਜੀ ਪਰ ਇਹ ਮਿੰਟੂ ਜੀ ਇਹ ਸੱਚ ਹੈ ਗੱਲ, ਜਿਹੜੇ ਕੈਪੇਬਲ ਨਹੀਂ ਹੁੰਦੇ ਨਾ ਬੰਦੇ ਕਈ ਵਾਰੀ, ਇਹ ਜ਼ਰੂਰੀ ਨਹੀਂ ਆਪਾਂ ਮਾਨ ਸਾਹਿਬ ਤੋਂ ਹੀ ਲਾ ਰਹੇ ਹਾਂ, ਚਲੋ ਉਹਨਾਂ ਦੀ ਤਾਂ ਗੱਲ ਕਰ ਰਹੇ ਹਾਂ ਆਪਾਂ। ਜਦੋਂ ਬੰਦਾ ਕੋਈ ਘੱਟ ਕੈਪੇਬਲ ਹੋਵੇ, ਕਿਸੇ ਚੀਜ਼ ਦੇ ਘੱਟ ਸਮਰੱਥ ਹੋਵੇ, ਫਿਰ ਉਹ ਇਨਸਿਕਿਉਰ ਰਹਿੰਦਾ ਕਿ ਕਿਤੇ ਦੂਜਾ ਬੰਦਾ ਮੇਰੇ ਤੋਂ ਜ਼ਿਆਦਾ। ਜਿਹੜਾ ਬੰਦਾ ਆਪਦਾ ਕੰਮ ਕਰਦਾ, ਮਿਹਨਤ ਕਰਦਾ, ਉਹਨੂੰ ਤਾਂ ਇਨਸਿਕਿਉਰਿਟੀ ਦਾ ਕੋਈ ਮਤਲਬ ਹੀ ਨਹੀਂਗਾ। ਉਹ ਕਹਿੰਦਾ ਕੋਈ ਗੱਲ ਨਹੀਂ, ਜੇ ਕੋਈ ਹੋਰ ਟੈਲੈਂਟਡ ਬੰਦਾ ਆ ਗਿਆ ਤਾਂ ਕੋਈ ਗੱਲ ਨਹੀਂ, ਹੱਸ ਕੇ ਆਪਾਂ ਉਹਨੂੰ ਥਾਂ ਦੇ ਦਿਆਂਗੇ। ਜੀ ਤੇ ਕਫ ਸਿਰਪ ਮਿੰਟੂ ਜੀ, ਕਾਫੀ ਪਿਛਲੇ ਦਿਨਾਂ ਦੇ ਵਿੱਚ ਇਸ ਬਾਬਤ ਜੁੜੀਆਂ ਖਬਰਾਂ ਚਰਚਾਵਾਂ ਆਪਾਂ ਦੇਖਦੇ ਰਹੇ ਹਾਂ, ਤੇ ਪੰਜਾਬ ਦੇ ਵਿੱਚ ਵੀ ਇਹਨੂੰ ਬੈਨ ਕਰ ਦਿੱਤਾ ਗਿਆ ਜੀ। ਨਹੀਂ, ਚੰਗੀ ਗੱਲ ਹੈ ਜੀ। ਦੇਖੋ ਉੱਥੇ ਹੁਣ MP ਦੇ ਵਿੱਚ ਕਿੰਨੇ ਬੱਚੇ ਮਰ ਗਏ ਨੇ, ਤੇ ਵੈਸੇ ਪਹਿਲਾਂ ਵੀ ਕੁਝ ਅੱਖਾਂ ਦੀ ਦਵਾਈ, ਖੰਘ ਦੀ ਦਵਾਈ ਕੌਮਾਂਤਰੀ ਪੱਧਰ ਤੇ ਬਦਨਾਮੀ ਜਿਹੜੀ ਆ ਕਰਵਾ ਚੁੱਕੀ ਆ। ਫਿਰ ਹੁਣ ਤੁਸੀਂ ਵੇਖੋ ਕਿ ਇਹ ਜਿਹੜਾ ਜ਼ਹਿਰੀਲਾ ਸਿਰਪ ਬਣਿਆ, ਪਹਿਲਾਂ ਤੇ ਇਹਨਾਂ ਨੇ ਕਿਹਾ ਕਿ ਬਈ ਇਹਦੇ 'ਚ ਉਹ ਜਿਹੜਾ ਹੁੰਦਾ ਹਾਨੀਕਾਰਕ ਜਾਂ ਕਹਿ ਲਓ ਜਾਨਲੇਵਾ ਹੀ ਬਣ ਜਾਂਦਾ ਹੈ, ਜ਼ਹਿਰੀਲਾ ਕੈਮੀਕਲ ਡਾਈਥਲੀਨ ਗਲਾਈਕਲ ਹੁੰਦਾ, ਸ਼ਾਇਦ DEG ਇਸ ਤਰ੍ਹਾਂ ਦਾ ਬੋਲਦੇ ਆ ਉਹਨੂੰ, ਕਿ ਉਹ ਨਹੀਂ ਜੀ ਉਹਦੀ ਜ਼ਿਆਦਾ ਕੋਈ ਮਾਤਰਾ ਹੈ ਨਹੀਂ। ਪਰ ਬਾਅਦ ਦੇ ਵਿੱਚ ਤਮਿਲਨਾਡੂ ਸਰਕਾਰ ਤੇ ਜੋ ਮੱਧ ਪ੍ਰਦੇਸ਼ ਔਸ਼ਧੀ ਪ੍ਰਸ਼ਾਸਨ ਆ, ਉਹਨਾਂ ਦੀ ਅੱਡ ਜਾਂਚ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਪਾਈਆਂ ਗਈਆਂ। ਜਦੋਂ ਹੁਣ ਇਹ ਸਾਰਾ ਕੁਝ ਪਤਾ ਹੀ ਲੱਗ ਗਿਆ ਕਿ ਇਹ ਘਾਤਕ ਕੈਮੀਕਲ ਜਿਹੜਾ ਬੱਚਿਆਂ ਲਈ ਜਾਨਲੇਵਾ ਹੈ, ਤਾਂ ਫਿਰ ਪੰਜਾਬ ਸਰਕਾਰ ਨੇ ਜੋ ਫੈਸਲਾ ਕੀਤਾ ਠੀਕ ਆ। ਪਰ ਕੌਮਾਂਤਰੀ ਪੱਧਰ ਤੇ ਇੰਨੀ ਬਦਨਾਮੀ ਹੋਣ ਦੇ ਬਾਵਜੂਦ ਵੀ ਜੇ ਗੱਲ ਇਹ ਆ ਕਿ ਇੱਥੋਂ ਤੱਕ ਗੱਲ ਆਪਣੀ ਆ ਕਿ ਬੱਚੇ ਜਿਹੜੇ ਆ ਉਹ ਭੇਂਟ ਚੜ ਗਏ ਆ, ਤਾਂ ਮੇਰੇ ਖਿਆਲ ਦੇ ਨਾਲ ਇਹ ਬਹੁਤ ਵੱਡੀ ਨਾਕਾਮੀ ਆ। ਅੱਜ ਮੈਂ ਇੱਕ ਹੋਰ ਵੀ ਦੇਖ ਰਿਹਾ ਸੀਗਾ, ਮੀਡੀਆ ਰਿਪੋਰਟ ਪੜ੍ਹ ਰਿਹਾ ਸੀਗਾ ਜਦੋਂ ਮੈਂ ਇਸ ਖਬਰ ਤੇ ਜਾ ਰਿਹਾ ਸੀਗਾ, ਕਿ ਜਿਹੜੀ ਕੰਪਨੀ ਇਹ ਬਣਾ ਰਹੀ ਸੀਗੀ, ਉਸ ਕੰਪਨੀ ਦਾ ਜਿਹੜਾ ਇਹ ਸਿਰਪ ਆ ਉਹ 2000 ਵਰਗ ਫੀਟ ਦੀ ਇੱਕ ਗੰਦੀ ਫੈਕਟਰੀ 'ਚ ਬਣ ਰਿਹਾ ਸੀਗਾ ਮੱਧ ਪ੍ਰਦੇਸ਼ ਦੇ ਵਿੱਚ, ਜਿਸ ਸਿਰਪ ਦੇ ਨਾਲ 16 ਬੱਚਿਆਂ ਦੀ ਮੌਤ ਹੋਣ ਤੱਕ ਹੋ ਚੁੱਕੀ ਆ। ਤਾਂ ਤੁਸੀਂ ਅੰਦਾਜ਼ਾ ਲਾ ਲਓ ਕਿ ਦਵਾਈਆਂ ਦਾ ਮਿਆਰ ਇੱਥੇ ਕਿਸ ਤਰ੍ਹਾਂ ਦਾ। ਤੁਸੀਂ ਇਲੈਕਟੋਰਲ ਬੌਂਡ ਦੇ ਵਿੱਚ ਕਹਾਣੀ ਚੱਕ ਕੇ ਦੇਖ ਲਓ, ਇਹੀ ਕਹਾਣੀ ਸੀ
ਬੜੀਆਂ ਵੱਡੀਆਂ ਫਾਰਮਾਸਿਊਟੀਕਲ ਕੰਪਨੀਆਂ ਜਿਹੜੀਆਂ ਉਹਨਾਂ ਨੂੰ ਘੇਰਾ ਪਾਇਆ ਜਾਂਦਾ ਸੀ, ਮੁੜ ਕੇ ਉਹਨਾਂ ਦੇ ਜਿਹੜੇ ਸਟੈਂਡਰਡ ਸੀਗੇ ਚੈੱਕ ਕੀਤੇ ਜਾਂਦੇ ਸੀ, ਫਿਰ ਉਸ ਤੋਂ ਬਾਅਦ ਉਹਨਾਂ ਤੋਂ ਬਾਉਂਡ ਲਿਆ ਜਾਂਦਾ ਸੀ। ਕਿੰਨੀਆਂ ਪੰਜਾਬ ਦੇ ਵਿੱਚ, ਹਿਮਾਚਲ ਦੇ ਵਿੱਚ ਬਣਦੀਆਂ ਦਵਾਈਆਂ ਨੇ ਜਿਹੜੀਆਂ ਸਟੈਂਡਰਡ ਤੇ ਖਰੀਆਂ ਹੀ ਨਹੀਂ ਉਤਰਦੀਆਂ, ਕੋਈ ਪੁੱਛਦਾ ਹੀ ਨਹੀਂ ਸਰ। ਇੱਥੇ ਦਵਾਈਆਂ ਵਾਲੇ ਮਾਮਲੇ ਦੇ ਵਿੱਚ ਤੇ ਬਹੁਤ ਹੀ ਜ਼ਿਆਦਾ ਜਿਹੜਾ ਹੈ ਨਾ, ਬਹੁਤ ਹੀ ਜ਼ਿਆਦਾ ਪ੍ਰਸ਼ਾਸਕੀ ਤੌਰ ਤੇ ਕਹਿ ਲਓ ਕਿ ਢਿੱਲ ਮੱਠ ਵਾਲਾ ਕੰਮ ਆ। ਜੀ ਜੀ। ਤੇ ਮੌਬ ਲਿੰਚਿੰਗ ਤੇ ਰਾਹੁਲ ਨੇ ਨਿਸ਼ਾਨਾ ਕੱਸਿਆ ਜੀ। ਹਾਂਜੀ ਦੇਖੋ, ਇਹ ਇੱਕ ਮੌਬ ਲਿੰਚਿੰਗ ਹੋਈ ਆ ਚੋਰੀ ਦਾ ਕਹਿ ਕੇ ਯੂਪੀ ਦੇ ਵਿੱਚ ਬਹੁਤ ਵੱਡੇ ਪੱਧਰ ਤੇ। ਹੁਣ ਤਾਂ ਇਸ ਖਬਰ ਤੇ ਚਰਚਾ ਹੋ ਰਹੀ ਆ ਇੰਡੀਆ ਦੇ ਵਿੱਚ, ਕਿਉਂਕਿ ਰਾਹੁਲ ਗਾਂਧੀ ਨੇ ਇਹਦੇ ਤੇ ਪ੍ਰਤੀਕਰਮ ਦਿੱਤਾ ਹੈ ਤੇ ਇਸ ਖਬਰ ਨੂੰ ਪਹਿਲਾਂ ਮਤਲਬ ਕਿ ਹੋਰ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਸੀ ਕਿ ਡਰੋਨ ਚੋਰੀ ਕੀਤੀ ਹੈ ਵਗੈਰਾ ਵਗੈਰਾ। ਬਹੁਤ ਬੁਰੀ ਤਰ੍ਹਾਂ ਲਿੰਚਿੰਗ ਕੀਤੀ ਗਈ ਹੈ। ਇੱਕ ਐਸੀ ਭਾਈਚਾਰੇ ਦੇ ਨੌਜਵਾਨ ਦੇ ਨਾਲ ਕੁੱਟ-ਕੁੱਟ ਕੇ ਉਸ ਨੂੰ ਮਾਰਿਆ ਗਿਆ ਹੈ ਤੇ ਬਾਅਦ ਦੇ ਵਿੱਚ ਇੱਕ ਵੀਡੀਓ ਵਾਇਰਲ ਹੁੰਦਾ। ਪਹਿਲਾਂ ਤੇ ਚੋਰੀ ਦਾ ਕਿਹਾ ਗਿਆ, ਪਰ ਬਾਅਦ ਦੇ ਵਿੱਚ ਰਾਹੁਲ ਗਾਂਧੀ ਦਾ ਉਹ ਨਾਮ ਲੈਂਦਾ ਹੈ ਤੇ ਉੱਥੇ ਭੀੜ ਦੇ ਵਿੱਚ ਵੀ ਇੱਕ ਸ਼ਖਸ ਕਹਿ ਰਿਹਾ ਹੈ ਕਿ ਇਹ ਸਾਰੇ ਜਿਹੜੇ ਆ ਨਾ ਉਹ ਬਾਬਾ ਵਾਲੇ ਆ। ਹੁਣ ਬਾਬਾ ਤੁਹਾਨੂੰ ਪਤਾ ਹੀ ਹੈ ਨਾ, ਬਾਬਾ ਸਾਹਿਬ ਭੀਮ ਰਾਓ ਅੰਬੇਦਕਰ। ਤਾਂ ਮਤਲਬ ਸਾਫ਼ ਹੈ। ਮੈਂ ਕੱਲ ਵੀ ਤੁਹਾਨੂੰ ਗੱਲ ਦੱਸੀ ਸੀਗੀ ਕਿ ਜੋ ਚੀਫ ਜਸਟਿਸ ਆਫ ਇੰਡੀਆ ਦੇ ਮਾਮਲੇ 'ਚ ਹੋਇਆ, ਉਹ ਕਿਤੇ ਨਾ ਕਿਤੇ ਇਹ ਚੀਜ਼ਾਂ ਵਾਪਰ ਰਹੀਆਂ ਨੇ ਸਾਹਿਬ। ਜੋ ਮਰਜ਼ੀ ਆ ਉਤੋਂ, ਜੋ ਮਰਜ਼ੀ ਕੋਈ ਕਹੀ ਜਾਵੇ, ਤਾਂ ਹੁਣ ਰਾਹੁਲ ਗਾਂਧੀ ਨੇ ਇਹਦਾ ਨੋਟਿਸ ਲਿਆ। ਉਹਨਾਂ ਨੇ ਇਸ ਗੱਲ ਤੇ ਬਹੁਤ ਤਿੱਖੇ ਹਮਲੇ ਕੀਤੇ ਆ। ਉਹਨਾਂ ਨੇ ਕਿਹਾ ਕਿ ਭੀੜ ਤੰਤਰ ਨੂੰ ਸੱਤਾ ਦਾ ਸੰਰਕਸ਼ਣ ਆ, ਯਾਨੀ ਇਹ ਪ੍ਰੋਟੈਕਟ ਕਰਦੇ ਆ ਤੇ ਹਾਂਜੀ ਤਾਂ ਮਤਲਬ ਕਿ ਇਹ ਸੰਵਿਧਾਨ ਦੀ ਹੱਤਿਆ ਹੈ, ਇਨਸਾਨੀਅਤ ਦੀ ਹੱਤਿਆ। ਤਾਂ ਇਹ ਮਾਮਲਾ ਹੌਲੀ ਹੌਲੀ ਜ਼ੋਰ ਫੜ ਰਿਹਾ ਹੈ। ਬਿਹਾਰ ਇਲੈਕਸ਼ਨ ਤੋਂ ਪਹਿਲਾਂ, ਕਿਉਂਕਿ ਦੇਖੋ ਬਿਹਾਰ ਦਾ ਇਲੈਕਸ਼ਨ ਮੈਂ ਤੁਹਾਨੂੰ ਥੋੜਾ ਜਿਹਾ ਸਮਝਾ ਦੇਵਾਂ, 2 ਫੇਜ਼ ਦੇ ਵਿੱਚ ਆ। ਜਿਹੜਾ ਸੈਕੰਡ ਫੇਜ਼ ਹੋਣ ਜਾ ਰਿਹਾ ਹੈ ਨਾ, ਅਸਲ ਲੜਾਈ ਉਹਦੇ ਵਿੱਚ ਹੀ ਆ। ਉਹਦੇ ਵਿੱਚ ਇੱਕ ਕੰਬੋ ਬਣਦਾ ਹੈ, ਉਹਦੇ 'ਚ ਜੋ ਉੱਚ ਜਾਤੀਆਂ ਤੇ ਪਲੱਸ ਜੋ ਇਕਨੋਮਿਕ ਤੌਰ ਤੇ ਕਹਿ ਲਓ ਪਛੜਿਆ ਵਰਗ ਹੁੰਦਾ, ਇਹ ਆਪਸ ਦੇ ਵਿੱਚ ਜੁੜ ਕੇ ਇੱਕ ਬਹੁਤ ਵੱਡਾ ਵੋਟ ਬੈਂਕ ਬਣਦਾ ਨਿਤੀਸ਼ ਤੇ ਇਹਨਾਂ ਦਾ, ਜੇ ਉੱਥੇ ਡੈਂਟ ਪੈ ਗਿਆ। ਪਰ ਜੇ ਇਹ ਚੀਜ਼ਾਂ ਇਦਾਂ ਵੱਡੇ ਪੱਧਰ ਤੇ ਅੱਗੇ ਜਾ ਕੇ ਕਾਂਗਰਸ ਦੇ ਆਪਣੇ ਹੱਕ ਦੇ ਵਿੱਚ ਭੁਗਤਦੀਆਂ ਨੇ, ਤਾਂ ਮੇਰੇ ਖਿਆਲ ਦੇ ਨਾਲ ਇਹ ਚੀਜ਼ਾਂ ਅਸਰ ਉੱਥੇ ਪਾ ਸਕਦੀਆਂ। ਯੂਪੀ 'ਚ ਵਾਪਰੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ, ਐਸੀ ਵੋਟ, ਕਿਉਂਕਿ ਉਧਰ ਆਪਾਂ ਨੂੰ ਵੀ ਪਤਾ ਹੈ ਨਾ ਕਿ ਜੇ ਤੇਜਸਵੀ ਯਾਦਵ ਹੋਰਾਂ ਨੂੰ ਦੇਖੀਏ ਤਾਂ ਉਹ ਯਾਦਵ ਵੋਟ, ਮੁਸਲਿਮ ਵੋਟ, ਇਹਨਾਂ ਚੀਜ਼ਾਂ ਨੂੰ ਖਿੱਚਦੇ ਆ। ਕਾਂਗਰਸ ਜਿਹੜੀ ਆ ਐਸੀ ਵੋਟ ਨੂੰ ਬਹੁਤ ਜ਼ਿਆਦਾ ਖਿੱਚਦੀ ਆ। ਤਾਂ ਇਹ ਚੀਜ਼ਾਂ ਦੇ ਉੱਥੇ ਵੀ ਪ੍ਰਭਾਵ ਪੈ ਸਕਦੇ ਆਉਣ ਵਾਲੇ ਸਮੇਂ ਦੇ ਵਿੱਚ। ਜੀ। ਤੇ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।